अस्सलाम वालेकुम, की हाल है मित्रों प्यारो। मैं थोड़ा मित्र, थोड़ा मेली, थोड़ा बेली, थोड़ा सब ਦਾ ਸਾਂਝਾ ਆਵਾਜ਼ ਹੈ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਅੱਜ ਇੱਕ ਵਾਰੀ ਫੇਰ ਅਸੀਂ ਉਹੀ ਦੇਸੀ ਮਾਹੌਲ, ਉਹੀ ਸਾਡਾ ਪੰਜਾਬ ਜਿਹੜਾ ਰਵਾਇਤੀ ਪੰਜਾਬ ਹੈ ਉਹਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ। ਤੇ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਵਾਂਗੇ। ਅੱਗੇ ਅਸੀਂ ਤੁਹਾਨੂੰ ਟੱਗਿਆਂ ਨਾਲ ਚੱਲਦਾ ਹੋਇਆ ਟੋਕਾ ਤੇ ਵੇਲਣਾ ਵੀ ਵਿਖਾਇਆ। ਹੁਣ ਅਸੀਂ ਤੁਹਾਨੂੰ ਝਲਾਰ ਵਿਖਾਵਾਂਗੇ। ਝਲਾਰ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਨਹੀਂ ਵੇਖੀ ਹੋਏਗੀ, ਬਲਕਿ ਮੇਰੇ ਖਿਆਲ ਕਿ ਯਕੀਨਨ ਨਹੀਂ ਵੇਖੀ ਹੋਏਗੀ। ਹੁਣ ਉਹ ਦੌਰ ਨਹੀਂ ਰਿਹਾ, ਹੁਣ ਉਹ ਟਾਈਮ ਨਹੀਂ ਲਿਆ ਕਿ ਜਦੋਂ ਝਲਾਰਾਂ ਚੱਲਦੀਆਂ ਹੁੰਦੀਆਂ ਸਨ। ਲਓ ਜੀ, ਇਹਨੂੰ ਝਲਾਰ ਕਹਿੰਦੇ ਆ। ਤੇ ਜਿੱਥੇ ਪਾਣੀ ਡੂੰਘਾ ਹੁੰਦਾ ਹੈ ਨਾ, ਉਹ ਪਾਣੀ ਉੱਚੀ ਜਗ੍ਹਾ ਤੇ ਅਗਰ ਸਿੱਟਣਾ ਹੋਵੇ ਤੇ ਫਿਰ ਇਹਦੀ ਮਦਦ ਦੇ ਨਾਲ ਸਿੱਟਿਆ ਜਾਂਦਾ ਸੀ। ਆਹ ਝਲਾਰ ਤੇ ਆਹ ਜਨਾਬ ਅਗਰ ਕਿਸੇ ਜਗ੍ਹਾ ਤੇ ਹੁਣ ਲੱਗੀ ਹੋਈ ਹੈ ਨਾ ਤੇ ਉਹ ਚਲਾਉਂਦੇ ਨੇ ਇਹਨੂੰ ਪੀਟਰ ਦੇ ਨਾਲ ਜਾਂ ਜਨਰੇਟਰ ਦੇ ਨਾਲ। ਆਹ ਰਵਾਇਤੀ ਅੰਦਾਜ਼ ਦੇ ਨਾਲ ਇਹਨੂੰ ਢੱਕਿਆਂ ਨਾਲ ਚਲਾਇਆ ਜਾਂਦਾ। ਤੇ ਹੁਣੇ ਤੁਹਾਡੇ ਸਾਹਮਣੇ ਇਹਨੂੰ ਰੂਬਰੂ ਕਰਦੇ ਆ ਤੁਹਾਡੇ, ਤੇ ਫਿਰ ਇਹਦਾ ਨਜ਼ਾਰਾ ਲੈਣੇ ਆ। ਇਹਦਾ ਬਹੁਤ ਖੂਬਸੂਰਤ, ਬਹੁਤ ਸੋਹਣਾ ਸੀਨ ਹੁੰਦਾ ਜਦੋਂ ਵੀ ਅਸੀਂ ਕੋਈ ਆਪਣੀ ਤਾਰੀਖ ਦੀ, ਜਦੋਂ ਅਸੀਂ ਕੋਈ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਕਰਦੇ ਹਾਂ, ਕੋਈ ਖੇਤੀਬਾੜੀ ਦੀ ਗੱਲ ਕਰਦੇ ਹਾਂ, ਕੋਈ ਜ਼ਿਮੀਂਦਾਰੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਝਲਾਰ ਲਾਜ਼ਮੀ ਵਿਖਾਈ ਜਾਂਦੀ ਹੈ। ਆਓ ਫਿਰ ਤੁਹਾਡੇ ਰੂਬਰੂ ਕਰਦੇ ਹਾਂ। ਲਓ ਜੀ ਚਾਚਾ ਜੀ, ਬੜੀ ਮਿਹਰਬਾਨੀ, ਚਲਾਓ ਜੀ ਜ਼ਰਾ, ਚਲੋ ਬਿਸਮਿਲ੍ਲਾ। ਸਾਡੇ ਬਹੁਤ ਸਾਰੇ ਮਿੱਤਰ ਪਿਆਰੇ ਦੀ ਫਰਮਾਇਸ਼ ਤੇ ਢੱਗਿਆਂ ਨਾਲ ਚੱਲਦੀ ਹੋਈ ਝਲਾਰ ਤੁਹਾਡੇ ਸਾਹਮਣੇ ਹੈ। ਕਿਉਂ ਜੇ ਇਸ ਤੋਂ ਪਹਿਲਾਂ ਅਸੀਂ ਢੱਗਿਆਂ ਨਾਲ ਚੱਲਦਾ ਹੋਇਆ ਟੋਕਾ ਵਿਖਾਇਆ, ਢੱਗਿਆਂ ਨਾਲ ਚੱਲਦਾ ਹੋਇਆ ਵੇਲਣਾ ਵਿਖਾਇਆ, ਤੇ ਹੋਰ ਸਾਡੇ ਬਹੁਤ ਸਾਰੇ ਮਿੱਤਰ ਪਿਆਰੇ ਸਨ ਜਿਹੜੇ ਆ ਕਹਿੰਦੇ ਸਨ ਕਿ ਅਸੀਂ ਝਲਾਰ ਵੇਖਣੀ ਹੈ, ਔਰ ਉਹੀ ਝਲਾਰ ਵੇਖਣੀ ਹੈ ਜਿਹੜੀ ਅੱਜ ਤੋਂ ਕਈ ਵਰ੍ਹਿਆਂ ਪਹਿਲੇ ਢੱਗਿਆਂ ਦੇ ਨਾਲ ਚੱਲਦੀ ਸੀ। ਤੇ ਅਸੀਂ ਕੋਸ਼ਿਸ਼ ਕੀਤੀ, ਫਿਰ ਇੱਕ ਪਿੰਡ ਲੱਭਿਆ ਜਿੱਥੇ ਅੱਜ ਵੀ ਢੱਗਿਆਂ ਦੇ ਨਾਲ ਝਲਾਰਾਂ ਚੱਲਦੀਆਂ ਨੇ। ਕਿਉਂ ਜੇ ਇੱਥੇ ਪੈਲੀ ਜਿਹੜੀ ਹੈ, ਜ਼ਮੀਨ ਜਿਹੜੀ ਹੈ ਉਹ ਉੱਚੀ ਹੈ ਤੇ ਨਹਿਰ ਜਾਂ ਖਾਲੇ ਜਿਹੜੇ ਨੇ ਉਹ ਨੀਵੇਂ ਨੇ। ਤੇ ਅਸਲ 'ਚ ਝਲਾਰ ਦਾ ਜਿਹੜਾ ਕੰਮ ਹੈ ਉਹ ਆਹ ਹੁੰਦਾ ਕਿ ਨੀਵੀਂ ਜਗ੍ਹਾ ਤੋਂ ਪਾਣੀ ਚੁੱਕ ਕੇ ਉਤਲੀ ਜਗ੍ਹਾ 'ਤੇ ਸੁੱਟਦੀ ਹੈ। ਤੇ ਉਹਦੇ ਨਾਲ ਕਿਸਾਨ ਜਿਹੜੇ ਨੇ ਆਪਣੇ ਖੇਤਾਂ ਨੂੰ ਸੈਰਾਬ ਕਰਦੇ ਨੇ, ਆਪਣੇ ਖੇਤਾਂ ਨੂੰ ਪਾਣੀ ਦਿੰਦੇ ਨੇ, ਤੇ ਉਹਦੇ ਨਾਲ ਫਿਰ ਫਸਲਾਂ ਅੱਗੇ ਵੱਧਦੀਆਂ ਫੁੱਲਦੀਆਂ ਨੇ। ਬੁਰੇਵਾਲਾ ਤੋਂ ਤਕਰੀਬਨ ਕੋਈ 150 ਕਿਲੋਮੀਟਰ ਦੇ ਫਾਸਲੇ 'ਤੇ ਸਾਹੀਵਾਲ ਤੋਂ ਕੋਈ 40-45 ਕਿਲੋਮੀਟਰ ਅੱਗੇ ਅਸੀਂ ਇੱਕ ਪਿੰਡ ਲੱਭਿਆ ਜਿੱਥੇ ਅੱਜ ਵੀ ਝਲਾਰਾਂ ਨੇ। ਇੱਥੇ ਅੱਜ ਵੀ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਜ਼ਿਮੀਂਦਾਰਾਂ ਰਵਾਇਤੀ ਅੰਦਾਜ਼ ਕਰਦੇ ਨੇ। ਤੇ ਮੈਨੂੰ ਆ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਆਪਣੇ ਵਿਰਸੇ ਨੂੰ ਸਾਂਭਿਆ ਹੋਇਆ। ਝਲਾਰਾਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਚੱਲਦੀਆਂ ਹੋਈਆਂ, ਜਿਵੇਂ ਪਹਿਲੇ ਟਿੰਡਾਂ ਵਾਲੇ ਖੂਹ ਹੁੰਦੇ ਸਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੀ ਕਿਸੇ ਵੀਡੀਓ ਦੇ ਵਿੱਚ ਤੁਹਾਨੂੰ ਟਿੰਡਾਂ ਵਾਲੇ ਖੂਹ ਵਿਖਾਈਏ। ਤੇ ਟਿੰਡਾਂ ਵਾਲੇ ਖੂਹ ਦੀ ਜਿਵੇਂ ਖੂਬਸੂਰਤੀ ਹੈ, ਉਂਝ ਹੀ ਇਸ ਝਲਾਰ ਦੀ ਵੀ ਖੂਬਸੂਰਤੀ ਹੈ। ਸ਼ਾਇਦ ਇਸੇ ਖੂਬਸੂਰਤੀ ਨੂੰ ਵੇਖਦਿਆਂ ਹੋਇਆਂ ਸ਼ਾਇਰ ਕਹਿੰਦਾ ਹੈ ਕਿ ਇਹ ਗਾਦੀ ਬੜੀ ਨਵਾਰੀ, ਅੱਗੇ ਵਗਦਾ ਬਲਦ ਹਜ਼ਾਰੀ, ਕਰ ਐਸ ਉੱਤੇ ਅਸਵਾਰੀ, ਭੁੱਲ ਜਾਵਣ ਦੋਵੇਂ ਜਗ ਨੀ, ਸਾਡੇ ਖੂਹ ਤੇ ਵਸਦਾ ਰੱਬ ਨੀ। ਜਿਹੜੇ ਮਿੱਤਰ ਪਿਆਰੇ ਨੇ ਹਜੇ ਤੱਕ ਢੱਗਿਆਂ ਦੇ ਨਾਲ ਚੱਲਦੀ ਹੋਈ ਝਲਾਰ ਜਾਂ ਢੱਗਿਆਂ ਦੇ ਨਾਲ ਚੱਲਦਾ ਹੋਇਆ ਵੇਲਣਾ ਜਾਂ ਢੱਗਿਆਂ ਦੇ ਨਾਲ ਚੱਲਦਾ ਹੋਇਆ ਟੋਕਾ ਨਹੀਂ ਵੇਖਿਆ, ਮੈਂ ਸਮਝਦਾ ਕਿ ਉਹਨਾਂ ਨੇ ਹਜੇ ਤੱਕ ਪੰਜਾਬ ਹੀ ਨਹੀਂ ਵੇਖਿਆ। ਕਿਉਂ ਜੇ ਪੰਜਾਬ ਦੀ ਅਸਲ ਖੂਬਸੂਰਤੀ ਇਹਨਾਂ ਰਵਾਇਤੀ ਸੰਦਾਂ ਦੇ ਨਾਲ ਹੈ, ਇਹਨਾਂ ਰਵਾਇਤੀ ਔਜ਼ਾਰਾਂ ਦੇ ਨਾਲ ਹੈ। ਤੇ ਜੇ ਤੁਸੀਂ ਹਜੇ ਤੱਕ ਰੀਅਲ ਦੇ ਵਿੱਚ ਕੋਈ ਅਜਿਹਾ ਪਿੰਡ ਨਹੀਂ ਵੇਖਿਆ ਜਿੱਥੇ ਇਹ ਚੀਜ਼ਾਂ ਮੌਜੂਦ ਹੋਣ, ਤੇ ਤੁਸੀਂ ਸਾਡੇ ਚੈਨਲ 'ਤੇ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਵੇਖ ਸਕਦੇ ਹੋ ਜਿੱਥੇ ਅਸੀਂ ਰਵਾਇਤੀ ਅੰਦਾਜ਼ ਦੇ ਨਾਲ ਖੇਤੀਬਾੜੀ ਕਰਦਿਆਂ ਹੋਇਆਂ ਕਿਸਾਨਾਂ ਨੂੰ ਵਿਖਾਇਆ। ਆਹ ਮੰਜ਼ਰ ਵੇਖਣ 'ਚ ਬਹੁਤ ਖੂਬਸੂਰਤ ਹੈ, ਇਹਦੇ ਨਾਲ ਰੌਣਕ ਬੜੀ ਹੈ। ਜਿੱਥੇ ਵੀ ਅੱਜ ਕੱਲ੍ਹ ਆਹ ਚੀਜ਼ਾਂ ਮੌਜੂਦ ਹੋਣਗੀਆਂ, ਜ਼ਿਆਦਾ ਇਹਨੂੰ ਚਲਾਉਂਦੇ ਨੇ ਢੱਗਿਆਂ ਦੇ ਅੱਖਾਂ 'ਤੇ ਖੋਪੇ ਬੰਨੇ ਹੋਏ, ਅਤੇ ਉਹਨਾਂ ਨੂੰ ਇੱਕ ਗੇਅਰ ਦੇ ਨਾਲ ਜੋਇਆ ਹੋਇਆ, ਅਤੇ ਫਿਰ ਜਦੋਂ ਆਪਣਾ ਚੱਕਰ ਮੁਕੰਮਲ ਕਰਦਾ ਹੈ ਅਤੇ ਬੜਾ ਸੋਹਣਾ ਲੱਗਦਾ। ਔਰ ਮੈਨੂੰ ਵੇਖਣ 'ਚ ਬਹੁਤ ਸੋਹਣਾ ਲੱਗਿਆ ਅਤੇ ਮੈਂ ਚਾਹਿਆ ਕਿਉਂ ਨਾ ਸਾਡੇ ਮਿੱਤਰ ਪਿਆਰੇ ਵੀ ਇਸ ਖੂਬਸੂਰਤੀ ਦਾ ਨਜ਼ਾਰਾ ਲੈਣ। ਇਸ ਲਈ ਆਹ ਸਾਰਾ ਜਿਹੜਾ ਕਸ਼ਟ ਹੈ ਅਸੀਂ ਕੀਤਾ। ਤੁਸੀਂ ਸਾਨੂੰ ਦੱਸਣਾ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਹੈ ਉਹ ਕਿਵੇਂ ਲੱਗੀ ਹੈ।
इंशाल्लाह ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਗੱਲ ਲੈ ਕੇ ਅੱਗੇ ਤੁਰੀਏ ਔਰ ਇਹਦੇ ਵਾਸਤੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਸਾਨੂੰ ਦੱਸਣਾ ਹੈ ਕਮੈਂਟ ਬਾਕਸ ਵਿੱਚ ਕਿ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕਿਵੇਂ ਲੱਗ ਰਹੀਆਂ ਨੇ ਔਰ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈ ਪੰਜਾਬ ਨੂੰ ਵੇਖਦੇ ਹੋਏ ਜ਼ਰਖੇਜ਼ ਪੰਜਾਬ ਨੂੰ ਆਪਣੇ ਰਵਾਇਤੀ ਪੰਜਾਬ ਨੂੰ ਵੇਖਦੇ ਹੋਏ ਤੇ ਤੁਸੀਂ ਸਾਨੂੰ ਜ਼ਰੂਰ ਐਪਰੀਸ਼ੀਏਟ ਕਰਨਾ ਔਰ ਸਾਡਾ ਸਾਥ ਦੇਣਾ ਹੈ ਤਾਂ ਜੇ ਸਾਡੀ ਜਿਹੜੀ ਪੰਜਾਬੀ ਹੈ ਸਾਡਾ ਪੰਜਾਬ ਹੈ ਕਦੀ ਵੀ ਪਾਸਟ ਦਾ ਹਿੱਸਾ ਨਾ ਬਣ ਜਾਵੇ। ਇਹਨੂੰ ਅਸੀਂ ਆਪਣੇ ਫਿਊਚਰ ਵਿੱਚ ਵੀ ਇੰਝ ਹੀ ਹਰਾ ਭਰਾ ਵੇਖੀਏ ਤੇ ਅਸੀਂ ਖੁਸ਼ੀਆਂ ਮਾਣੀਏ ਇਹਨੂੰ ਵੇਖਦੇ ਹੋਏ। ਆਪਣਾ ਤੇ ਆਪਣੇ ਅੰਦਰ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।